ਨੌਕਰ ਪੱਠੇ ਨਾਲ ਲੈ ਗਿਆ ਵਾ, ਪਰ ਸਰੋਂ ਬੜੀ ਯਾਰ ਘਰੋੜ ਕੇ ਵੱਢਣ ਡਿਆ ਹੋਇਆ ਵਾ। ਇਹਨੂੰ ਇੰਨੇ ਦੀ ਦੱਸਿਆ ਵੀ ਸਰੋਂ ਥੋੜੀ ਯਾਰ ਉੱਚੀ ਵੱਢਿਆ ਕਰ, ਚਲੋ ਜੇ ਦੁਬਾਰਾ ਫੁੱਟ ਪਊਗੀ 1 ਕਿਲੋ ਹੋਰ ਹੋ ਜਾਊਗਾ। ਚੱਲ ਅੱਜ ਨੂੰ ਸਮਝਾਉਂਦੇ ਆ। ਬਾਕੀ ਲਸਣ ਵੀ ਤਿਆਰ ਆ ਯਾਰ, ਇਹਨੂੰ ਪਾਣੀ ਲਵਾਈਏ ਲਸਣ ਨੂੰ। 60 61 62 63 64 65 ਉਹ ਜਾਮਨ ਦੇ ਬੂਟੇ ਦੇ ਥੱਲੇ ਅੱਗ ਬਾਲ ਦਿੱਤੀ ਹੈ, 60 ਉਹ ਵੀ ਸੁੱਕ ਗਿਆ। 70 ਇਹਦਾ ਵੀ ਕੋਈ ਇਲਾਜ ਇੱਥੇ ਹੋਗਾ ਪੈਣਾ। 70। ਉਹ ਨਿੰਬੂਆਂ ਦਾ ਬੂਟਾ ਨੂੰ ਕਿਹਾ ਥੱਲੇ ਥੋੜਾ ਛਾਂ ਦੇ, ਸੈੱਟ ਹੋ ਜਾਊਗਾ। ਚਲੋ ਇਹਨੂੰ ਗਾਂ ਗਰਮੀਆਂ ਨੂੰ ਫਲ ਚੰਗਾ ਲੱਗ ਜਾਊ। 70 ਕੋਈ ਨਹੀਂ ਛਾਂ ਗਿਆ, ਉਹਨੇ ਪਤਾ ਨਹੀਂ ਕੀ ਕਰਦਾ ਰਹਿੰਦਾ ਸਾਰੀ ਦਿਹਾੜੀ। 5 ਕਰਮ ਆਇਆ ਨੂੰ। ਚਲੋ 70 ਇੱਥੇ ਹੋ ਗਿਆ ਜੀ। 1 2 3 4 5। ਵਾਹ ਬਈ ਵਾਹ। ਐਵੇਂ ਕਹਿੰਦੇ ਆ ਪਖੰਡੀ ਬਾਬੇ ਆ, ਬਾਬੇ ਤਾਂ ਵਾਕਈ ਸੱਚੇ ਆ। ਅਸਲਾਮ ਵਾਲੇਕੁਮ। ਹੋ ਵਾਲੇਕੁਮ ਸਲਾਮ। ਕੀ ਹਾਲ ਆ ਭਾਈ? ਠੀਕ ਠਾਕ ਬਈ, ਸ਼ੁਕਰ ਅੱਲਾ। ਤੁਸੀਂ ਸੁਣਾਓ? ਬਾਬਿਆਂ ਦੇ ਬਾਰੇ ਹੀ ਸੁਣਿਆ ਹੋਣਾ ਤੁਸੀਂ। ਹਾਂਜੀ ਹਾਂਜੀ ਬਿਲਕੁਲ, ਬਹੁਤ ਪਖੰਡੀ ਬਾਬੇ ਆ ਜੀ। ਨਾ ਜੀ ਨਹੀਂ, ਅੱਜ ਸੱਚੇ ਹੋ ਗਏ ਜੀ ਬਾਬੇ। ਉਹ ਕਿੱਦਾਂ ਬਾਬੇ ਸੱਚੇ ਹੋ ਗਏ ਜੀ? ਅੱਜ ਤੇ ਮੈਨੂੰ ਤਾਂ ਬਾਬਿਆਂ ਕੋਈ ਸੱਚੀ ਗੱਲ ਲੱਭੀ ਨਹੀਂ। ਲੱਭ ਗਈ ਜੀ, ਮੰਮੀ ਇਹ ਚੈੱਕ ਕਰ ਰਿਹਾ ਸੀ। 5 ਇਦਾਂ ਹੋ ਗਈਆਂ ਤੇ 70 ਹੋ ਗਈਆਂ ਇੱਥੇ। ਠੀਕ ਠੀਕ ਠੀਕ। ਇਹ ਕਾਹਦਾ ਭਾਈ ਹਿਸਾਬ ਲਾਉਣ ਡਏ? ਕਾਹਦੀਆਂ ਕਰਮਾਂ ਕਰਮਾਂ ਮਰੀ ਜਾਣ ਡਿਆ ਹੈ? ਮੈਂ ਆ ਟਰਪੈਨ ਤੇ ਰਹਿਣਾ ਪਿੱਛੇ ਨਾਲ ਆਪਣੀ ਅੱਛਾ ਟਰਪੈਨ। ਅੱਛਾ। ਤੇ ਮੈਂ ਦਰਅਸਲ ਪੜ੍ਹਿਆ ਲਿਖਿਆ ਵਾਂ, ਜੋਬ ਕਰਦਾ। ਅੱਛਾ। ਕਿਤੇ ਬਹਿਣ ਨੂੰ ਕੋਈ ਜਗ੍ਹਾ ਹੈ ਨਹੀਂ ਆਪਣੇ ਕੋਲ? ਹਾਂਜੀ ਬੜੀ ਜਗ੍ਹਾ, ਉਹ ਦੇਖੋ ਆਪਣਾ ਡੇਰਾ ਜੀ। ਮੈਂ ਕਹਿੰਦਾ ਬਹਿ ਕੇ ਗੱਲ ਕਰ ਲੈਨੇ ਆ। ਚਲੋ ਆਜੋ ਉੱਥੇ ਚਲੋ ਆ ਚੱਲਦੇ। ਹੋਰ ਸੁਣਾਓ? ਬਸ ਠੀਕ ਆ ਜੀ, ਸ਼ੁਕਰ ਆ ਤੁਹਾਨੂੰ। ਠੀਕ ਆ ਜੀ। ਪਰ ਸਭ ਆਪਣੀ ਵਾਈ ਬੀਜੀ ਆ ਜੀ ਇਹ? ਹਾਂਜੀ ਹਾਂਜੀ ਆਪਣੀ ਜੀ। ਆਪਣੀ ਆ ਜਾਂ ਮੁਲਾਜ਼ਮ? ਨਹੀਂ ਜੀ ਨਹੀਂ, ਆਪਣੀ ਆਪ ਦੀ ਜਾਤੀ ਹੈ ਜੀ। ਅੱਛਾ ਅੱਛਾ ਅੱਛਾ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਡੇਰੇਦਾਰੀ ਤਾਂ ਸੋਹਣੀ ਬਣਾਈ ਹੈ ਮਾਸ਼ਾਅੱਲਾ ਬਹਿਣ ਉੱਠਣ ਵਾਸਤੇ। ਬਸ ਜੀ ਅੱਲਾ ਦਾ ਸ਼ੁਕਰ ਆ ਕਿ ਚਲੋ ਕੋਈ ਯਾਰ ਦੋਸਤ ਹੁੰਦੇ ਆ ਮਰੱਬੇ ਤੇ, ਫਿਰ ਡੇਰਾ ਡੂਰਾ ਬਣਾਇਆ ਹੋਇਆ ਬੈਠੋ ਕਿ ਚਲੋ ਬਹਿ ਕੇ ਬੰਦਾ ਝਟ ਗੱਪ ਛਪ ਲਾਉਂਦਾ। ਨਾਲੇ ਤੈਨੂੰ ਪਤਾ ਯਾਰ ਮਰੱਬਿਆਂ ਦੀਆਂ ਰੌਣਕਾਂ ਹੀ ਕੁਛ ਹੋਰ ਆ। ਬਿਲਕੁਲ ਬਿਲਕੁਲ, ਇਹ ਚੀਜ਼ਾਂ ਬਹੁਤ ਘੱਟ ਹੀ ਲੱਭਦੀਆਂ। ਆਜੋ ਆ ਗਏ ਜੀ, ਬਹਿ ਗਏ। ਹੋਰ ਬਸ ਠੀਕ ਆ, ਸ਼ੁਕਰ ਅੱਲਾ ਦਾ। ਰੌਣਕਾਂ ਲਾਈਆਂ ਜੀ। ਹਾਂਜੀ ਹਾਂਜੀ ਬਸ ਯਾਰ ਅੱਲਾ ਖੈਰ ਥੋੜੀ ਜਿਹੀ ਮਿਹਨਤ ਕੀਤੀ ਹੈ। ਸਰੋਂ ਬੀਜੀ? ਹਾਂਜੀ ਸਰੋਂ ਬੀਜੀ ਹੋਈ ਆ। ਅੱਛਾ ਆ ਇੱਧਰ ਬਰਸਣ ਬੀਜਿਆ ਹੋਇਆ ਵਾ। ਆ ਕੇਲਿਆਂ ਦੇ ਬੂਟੇ ਵੀ ਦੇਖੋ 4 ਕਲਾਏ ਹੋਏ ਆ। ਮੈਨੂੰ ਘਰ ਦੇ ਕਹਿੰਦੇ ਆ ਜੀ ਵਾਈ ਬੀਜੀ ਕਰ ਲੈ ਪੁੱਤਰ, ਕੀ ਰੱਖਿਆ ਨੌਕਰੀਆਂ 'ਚ। ਅੱਛਾ। ਪਰ ਮੈਂ ਕਿਹਾ ਨਹੀਂ, ਜਿਹੜੀ ਨੌਕਰੀ ਚਾਸਣ ਉਹ ਵਾਈ ਬੀਜੀ ਚ ਹੈ ਨਹੀਂ। ਹਾਂਜੀ ਹਾਂਜੀ। ਪਰ ਮੈਂ ਜਿੱਥੇ ਨੌਕਰੀ ਕਰਦਾ ਜੀ, ਜਦੋਂ ਤਨਖਾਹ ਲੈਣ ਦਾ ਟਾਈਮ ਆਉਂਦਾ ਵਾ 28-29 ਦਿਨ ਗੁਜ਼ਰਦੇ ਆ, ਅਗਲੇ ਕੱਢ ਕੇ ਬਾਹਰ ਮਾਰਦੇ। ਉਹ ਤੇਰੇ ਕਰਤੂਤਾਂ ਨਹੀਂ ਚੰਗੀਆਂ ਹੋਣੀਆਂ ਤਾਂ ਕੱਢ ਦਿੰਦੇ ਹੋਣੇ। ਨਹੀਂ ਨਹੀਂ, ਕਰਤੂਤਾਂ ਠੀਕ ਆ ਮੇਰੀਆਂ। ਸਮਝ ਨਹੀਂ ਆਈ, 3-4 ਜਗ੍ਹਾ ਤੇ ਨੌਕਰੀ ਕੀਤੀ ਮੈਂ। ਉਹ ਫਿਰ ਅੱਕ ਕੇ ਚਲਾ ਗਿਆ ਮਾਸੀ ਕੋ। ਅੱਛਾ। ਮਾਸੀ ਨੇ ਕਿਹਾ ਆ ਜਾ ਪੁੱਤ 4 ਦਿਨ ਮੇਰੇ ਕੋਲ ਰਹਿ ਜਾ ਇੱਥੇ। ਮਾਸੀਆਂ ਮਾਵਾਂ ਬਜਾਵਾ ਹੁੰਦੀਆਂ ਜੀ, ਤੁਹਾਨੂੰ ਪਤਾ ਹੀ ਆ। ਆ ਫਿਰ ਮਾਸੀ ਨੇ ਵੀ ਕੱਢ ਦਿੱਤਾ ਹੁਣ? ਨਹੀਂ ਨਹੀਂ, ਨਹੀਂ ਮਾਸੀ ਨੂੰ ਮੈਂ ਜਾ ਕੇ ਸਾਰੀ ਕਹਾਣੀ ਦੱਸੀ ਫਿਰ ਉੱਥੇ। ਅੱਛਾ। ਮੈਂ ਕਿਹਾ ਵੀ ਜਿੱਥੇ ਨੌਕਰੀ ਕਰਦਾ ਵਾਂ 25-26 ਦਿਨ 28 ਦਿਨ ਗੁਜ਼ਰਦੇ ਆ, ਕੱਢ ਦਿੰਦੇ ਆ। ਪਤਾ ਨਹੀਂ ਮਾਸੀ, ਮੈਨੂੰ ਸਮਝ ਨਹੀਂ ਆਉਂਦੀ, ਬਹੁਤ ਜ਼ਿੰਦਗੀ ਤੋਂ ਪਰੇਸ਼ਾਨ ਹੋ ਗਿਆ ਮੈਂ। ਅੱਛਾ। ਉਹ ਫਿਰ ਇੱਕ ਬਾਬੇ ਕੋਲ ਲੈ ਗਈ ਮੈਨੂੰ। ਅੱਛਾ। ਉਹਨੇ ਕਿਹਾ ਟਰਪੈਨ ਦੇ ਸਾਹਮਣੇ ਜਿਹੜੀ ਵੱਟ ਹੋਣੀ ਨਾ ਤੁਹਾਡੀ, ਹਾਂਜੀ। ਦੂਸਰੀ ਜ਼ਮੀਨ 'ਚ ਕਿਸੇ ਦੀ ਆ ਸਾਹਮਣੇ, ਉਸ ਵੱਟ ਤੇ ਤੁਸੀਂ 70 ਕਦਮ ਤੁਰਨਾ। ਅੱਛਾ। ਆਪਣਾ ਚੜ੍ਹਦੇ ਵਾਲੀ ਸਾਈਡ ਨੂੰ। ਠੀਕ ਹੋ ਗਿਆ। ਠੀਕ ਹੋ ਗਿਆ ਜੀ। ਇਹ ਤੈਨੂੰ ਬਾਬੇ ਨੇ ਦੱਸਿਆ? ਬਾਬੇ ਨੇ ਦੱਸਿਆ। ਉਹ ਬਾਬੇ ਦਾ ਫਕੰਡੀ ਹੁੰਦਾ। ਨਾ ਕਿਹੜੇ ਬਾਬੇ ਨੂੰ ਤਵਾਰ ਕਰ ਲਿਆ? ਅਗਲੀ ਗੱਲ ਪੂਰੀ ਸੁਣ ਲਓ ਮੇਰੀ। ਅੱਛਾ। 70 ਕਦਮ ਤੁਰਨਾ, 70 ਕਦਮ ਮੁੜ ਕੇ ਥੱਲੇ ਲੈਣਾ ਵਾ। 5 ਕਦਮ ਤੁਸੀਂ ਆਪਣੀ ਸੱਜੀ ਸਾਈਡ ਨੂੰ ਤੁਰਨਾ। ਠੀਕ ਆ। ਸੱਜੀ ਸਾਈਡ ਤੇ ਜਦੋਂ 5 ਕਦਮ ਤੁਰੋਗੇ, 5 ਕਰਮਾਂ ਤੇ ਤੁਹਾਡਾ ਬੰਦਾ ਬੈਠਾ ਹੋਏਗਾ ਉੱਥੇ, ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਲੈ ਆਏਗਾ। ਮਸੀਹਾ ਬਣ ਕੇ ਤੁਹਾਡੀ ਜ਼ਿੰਦਗੀ 'ਚ ਆਏਗਾ। ਅੱਛਾ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਆਉਣੇ ਜਿਹੜੀਆਂ ਨਾ, ਇਹ ਤੈਨੂੰ ਬਾਬੇ ਨੇ ਦੱਸਿਆ ਸੀ? ਹੱਲ ਕਰ ਦੇਣੀਆਂ। ਬਾਬਿਆਂ ਨੇ ਦੱਸਿਆ ਜੀ, ਮੈਂ ਤੇ ਆਪ ਨਹੀਂ ਮੰਨਦਾ ਸੀ, ਲੇਕਿਨ ਅੱਜ ਮੰਨ ਗਿਆ ਯਾਰ। ਬਾਬੇ ਸੱਚੇ ਆ? ਬਾਬਾ ਵਾਕਈ ਕਰਨੀ ਵਾਲਾ। ਅੱਛਾ। ਤੇ ਬਾਕੀ ਇਹ ਆ ਕਿ ਵਾਕਈ ਮੰਨ ਗਿਆ ਮੈਂ ਉਹਨਾਂ ਨੂੰ। ਅੱਜ ਤੇ ਬਾਬਿਆਂ ਦੀ ਕੋਈ ਗੱਲ ਸੱਚੀ ਤਾਂ ਹੋਈ ਨਹੀਂ। ਚਲੋ ਤੂੰ ਕਹਿਣਾ ਤਾਂ ਮੰਨ ਲੈਨੇ ਆ, ਤੇਰੀ ਕੋ ਸੁਣ ਲਈਏ ਬਾਬੇ ਨੇ। ਮੰਨਦਾ, ਮੈਂ ਤੁਹਾਨੂੰ ਦੱਸਿਆ ਮੰਨਦਾ ਮੰਮੀ ਨਹੀਂ ਸੀ, ਪਰ ਅੱਜ ਮਜਬੂਰੀ ਹੋ ਗਈ ਹੈ ਕਿ ਅੱਜ ਮੰਨਣਾ ਪੈ ਗਿਆ ਬਾਬਿਆਂ ਨੂੰ। ਨਹੀਂ ਯਾਰ ਵਾਕਈ ਨਾ
ਕੋਈ ਵਿੱਚ ਨਾ ਸੱਚੇ ਵੀ ਹੁੰਦੇ ਆ ਲੋਕ, ਉਹ ਦੇਖੀ ਕੋਈ ਬਾਬਾ ਠੱਗੀ ਨਾ ਲਾ ਲਵੇ, ਠੱਗ ਬਾਬੇ ਹੁੰਦੇ ਆ, ਐਵੇਂ ਨਾ ਇਤਬਾਰ ਕਰੀ ਜਾ। ਤੇ ਉਹਨੇ ਲੱਗਦਾ ਦੱਸਿਆ ਪੈਸੇ ਸੀ- ਬਾਬੇ ਨੂੰ ਵਾਵਾ ਦੇ ਆਇਆ ਤੂੰ। ਨਹੀਂ ਨਹੀਂ, ਪੈਸੇ ਹਾਲੇ ਕੋਈ ਨਹੀਂ ਦਿੱਤੇ, ਜਾ ਕੇ ਕੰਮ ਦੇਣੇ? ਹੋਣ ਤੋਂ ਬਾਅਦ ਉਹਨੂੰ ਰੁਪਈਆ 1.5 ਲੱਖ ਦੇਣਾ। ਅੱਛਾ, ਵੱਡਾ ਹੀ ਕੰਮ ਕਰਾਉਣ ਲੱਗਾ ਲੱਗਦਾ ਫਿਰ ਬਾਬੇ ਕੋਲੋਂ। ਬਾਬੇ ਨੇ ਕਿਹਾ ਸੀ ਜਿਹੜਾ ਬੰਦਾ ਤੈਨੂੰ ਟੱਕਰੂਗਾ ਨਾ, ਹੂੰ, ਜ਼ਿੰਦਗੀ ਉਹਦੀ ਵੀ ਬਣ ਜਾਣੀ ਹੈ ਤੇਰੇ ਹੱਥੋਂ, ਅੱਛਾ, ਤੇ ਨਾਲ ਤੇਰਾ ਵੀ ਕੰਮ ਹੋ ਜਾਣਾ। ਵਾਹ ਜੀ ਵਾਹ। ਫਿਰ ਬੰਦਾ ਲੱਭਾ ਤੈਨੂੰ ਉਹ? ਸੀ ਉਹ ਜੀ ਮਾਸ਼ਾਅੱਲਾ ਉਹ ਬੰਦੇ। ਅੱਛਾ, ਹਾਂ। ਆਪਣੇ ਦੋਹਾਂ ਦੀ ਕਿਸਮਤ ਇਹਦਾ ਮਤਲਬ ਜਾਗਣ ਵਾਲੀ। ਦੋਵਾਂ ਦੇ ਜਾ ਕੇ ਲੈ ਅੱਲਾ ਤੇਰਾ ਭਲਾ ਕਰੇ। ਚਲੋ ਜੀ ਦੇਖ ਲੈਨੇ ਆ, ਪਰ ਇਤਬਾਰ ਪੂਰਤ ਨਹੀਂਗਾ ਤੂੰ ਕਹਿਣਾ ਤੇ। ਰੁਪਈਆ ਤੁਹਾਨੂੰ ਦੇਣਾ 2 ਲੱਖ ਆਪਾਂ। ਵੈਰੀ ਗੁੱਡ। ਚੱਸ ਨਹੀਂ ਆ ਗਈ? ਮੈਂ ਕਹਿੰਦਾ ਲੈ ਕਿਸਮਤ ਤੇ ਆਪੇ ਬਣ ਬੈਠੇ ਗਈ। ਬਿਠਾਏ 2 ਲੱਖ ਰੁਪਈਆ ਲੱਭ ਜਾਵੇ ਬੰਦੇ ਨੂੰ। ਹੋਰ ਕੀ ਚਾਹੀਦਾ ਇਸ ਤੋਂ ਵੱਡਾ ਯਾਰ, ਕਿ 2 ਹੋਰ ਲੱਖ ਕੀ ਰੁਪਏ ਚਾਹੀਦਾ, ਲੱਭ ਜਾਣਾ ਕੀ ਬੈਠੇ ਬਿਠਾਏ ਆਪਾਂ ਨੂੰ। ਅਸੀਂ 40-45 ਹਜ਼ਾਰ ਦੇ ਤਨਖਾਹ ਤੇ ਕੰਮ ਕਰਦੇ ਆ, ਉਹ ਵੀ ਮਹੀਨੇ ਬਾਅਦ ਜਦੋਂ ਤਨਖਾਹ ਮਿਲਣੀ ਹੁੰਦੀ ਛੁੱਟੀ ਕਰਾ ਦਿੰਦੇ ਅਗਲੇ। ਚਲੋ ਯਾਰ 2 ਲੱਖ ਰੁਪਏ ਤੇ ਦਊਂਗਾ ਤੇ ਮੈਂ ਫਿਰ ਇੱਥੇ ਨਾ ਇੱਕ ਬਿਹਤਰੀਨ ਜਿਹਾ ਕਮਰਾ ਬਣਾ ਦੇਣਾ ਆਪਾਂ, ਡੇਰਾਦਾਰੀਆਂ ਚੰਗੀਆਂ ਨਾ ਭਰਵੀਂ ਡੇਰਾਦਾਰੀ ਬਣਾਵਾਂਗੇ ਫਿਰ ਆਪਾਂ। ਅੱਲਾ ਖੈਰ ਕਰੇ, ਬਣ ਗਈ ਸਮਝ ਲਓ। ਜੇ ਤੂੰ ਕਹਿਤਾ ਤਾਂ ਬਣ ਗਈ ਆਪੇ। ਰੁਪਈਆ ਤੁਹਾਨੂੰ 2 ਲੱਖ ਦੇ ਦੇਣਾ ਆਪਾਂ। ਠੀਕ ਹੋ ਗਿਆ ਜੀ ਹੁਣੇ। ਅੱਛਾ, ਹਾਂ। ਨਗਦੋ ਨਗਦੀ? ਨਗਦੋ ਨਗਦ। ਵਾਹ, ਫਿਰ ਤਾਂ ਬਾਬਾ ਵਾਕਿਆ ਵੀ ਕਰਨੀ ਵਾਲਾ ਯਾਰ। ਬਾਬਾ ਮੈਂ ਕਹਿੰਦਾ ਜੀ, ਬਾਬੇ ਦੀ ਕਿਆ ਬਾਤ ਉਹਦੀ। ਉਹਦੇ ਵਿੱਚ ਛੋਟਾ ਜਿਹਾ ਇੱਕ ਮਸਲਾ, ਹੁਕਮ ਕਰੋ, ਉਹ ਜੇ 2 ਆਪਣਾ ਕੋਈ ਲੱਖ ਹੱਲ ਬਦਲੇ- ਕਰਨ ਵਾਲਾ ਹੋਇਆ ਤਾਂ ਆਪਾਂ ਕਰ ਦਿਆਂਗੇ। ਨਹੀਂ ਤੁਸੀਂ ਹੱਲ ਕਰ ਸਕਦੇ ਆ, ਅੱਛਾ, ਕੰਮ ਹੀ ਕੋਈ ਨਹੀਂ। ਦੱਸੋ ਛੋਟੀ ਜਿਹੀ ਤਕਲੀਫ ਤੁਹਾਨੂੰ ਕਰਨੀ ਪੈਣੀ ਹੈ। ਦੱਸੋ, ਜੇ ਕਰਨ ਵਾਲੀ ਸੀ ਤਾਂ ਜ਼ਰੂਰ ਕਰ ਦਿਆਂਗੇ ਆਪਾਂ। ਆ ਜਿਹੜੇ ਤੁਹਾਡੇ ਦੋਨੇ ਕੰਨ ਆ ਨਾ, ਇਹ ਲਾ ਕੇ ਤੁਸੀਂ ਆਪ ਲਾ ਦਿਓ, ਜਾਂ ਮੇਰੇ ਕੋਲ ਚਾਕੂ ਹੈਗਾ, ਇਹਦੇ ਨਾਲ ਆਪਾਂ ਲਾਉਣੇ ਆ, ਤੇ ਇਹ ਲਾ ਕੇ ਬਾਬੇ ਕੋਲ ਲੈ ਕੇ ਜਾਣੇ। ਤੇਰਾ ਦਿਮਾਗ ਠੀਕ ਹੈ? ਹਾਂਜੀ ਹਾਂਜੀ, ਦਿਮਾਗ ਠੀਕ ਆ। ਇਹ ਆ ਵੀ ਤੇਰੀ ਕਿਸਮਤ ਖੁੱਲ ਗਈ, ਸਮਝ ਲੈ 2 ਲੱਖ ਰੁਪਇਆ ਬੈਠੇ ਬੈਠੇ ਨੂੰ ਲੱਭ ਜਾਣਾ ਤੈਨੂੰ। ਤੇਰੀ ਕਿਸਮਤ ਬਣ ਜਾਣੀ ਆ ਤੇ ਮੇਰੀ ਕਿਸਮਤ ਉਜੜ ਜਾਣੀ ਹੈ। ਨਹੀਂ ਯਾਰ, ਉਜੜ ਕਿਉਂ ਜਾਣੀ ਤੇਰੀ ਕਿਸਮਤ? ਉਹ ਕੰਨਾਂ ਤੋਂ ਬਗੈਰ ਕਿਹੜਾ ਬੰਦਾ ਹੁੰਦਾ? ਯਾਰ ਕੀ ਹੋ ਗਿਆ? ਵਾਹ ਬਈ ਵਾਹ, ਉਹ ਨੱਕ ਹੋਣਾ ਚਾਹੀਦਾ ਬੰਦੇ ਦਾ ਯਾਰ, ਕੰਨਾਂ ਦੀ ਕਿਹੜੀ ਗੱਲ, ਕੰਨ ਆਉਣ ਜਾਣ ਵਾਲੀ ਸ਼ਾਇ ਹੈ। ਵਾਹ ਜੀ ਵਾਹ। ਤੇ ਤੂੰ ਆਪਦੇ ਲਾਗ ਦੇ ਦੇਣੇ ਸੀ ਉਹਨਾਂ ਨਹੀਂ ਦੇ? ਨਹੀਂ ਨਹੀਂ, ਮੇਰੇ ਲੈਂਦੇ ਹੁੰਦੇ ਤਾਂ ਫਿਰ ਕਾਹਦੇ ਘਾਟੇ ਸੀ। ਉਹ ਨਾ ਭਾਈ, ਮੇਰੀ ਤੇ ਕਰਿਆਨੇ ਦੀ ਦੁਕਾਨ ਆ, ਮੈਂ ਤੇ ਉੱਤੇ ਪੈਲਸਨ ਰੱਖਦਾ ਕੰਨ ਦੇ ਉੱਤੇ, ਜੋ ਕੰਨ ਤੇ ਕੰਨ ਨਾ ਹੋਇਆ ਤੇ ਪੈਲਸਨ ਕੀ ਮੈਂ ਕੰਨ ਦੀ ਮੋਰੀ ਚ ਦਿਆ ਕਰੂੰਗਾ ਫਿਰ? ਨਹੀਂ ਨਹੀਂ, ਪੈਨਸਲ ਤੁਸੀਂ ਉਹ ਰਜਿਸਟਰ ਦੇ ਵਿੱਚ ਰੱਖਿਆ ਕਰੋ। ਉਹ ਨਹੀਂ ਉਹ ਭਾਈ, ਇਹ ਕਿਹੜਾ ਤੂੰ ਤਾਂ ਵੈਸੇ ਹੀ ਮੈਨੂੰ ਹਿੱਲਿਆ ਹੋਇਆ ਲੱਗਣ ਡਿਆ ਹੋਇਆ। ਬਸ ਇਹ ਆ ਵੀ ਜਿਹੜਾ ਤੁਸੀਂ ਚਸ਼ਮਾ ਲਾਉਣਾ ਉਹ ਨਹੀਂ ਲੱਗਿਆ ਕਰਨਾ ਮੁੜ ਕੇ। ਇੰਨੀ ਕੁ ਤਕਲੀਫ ਤੁਹਾਨੂੰ ਹੋਣੀ ਆ, ਉਹਦਾ ਵੀ ਹੱਲ ਹੈਗਾ। ਉਹਦਾ ਕੀ ਹੱਲ ਹੈ? ਪਿੱਛੇ ਰਬੜ ਬੰਨ ਲੈਣੀ ਤੁਸੀਂ ਉਹਦੇ, ਲੱਕ ਵਾਹ। ਪਾ ਲੈਣਾ। ਬਸ ਤੂੰ ਆਪਦੀ ਤਕਰੀਰ ਬਦਲ ਲੈਣੀ ਆ ਤੇ ਮੇਰੀ ਜਿਹੜੀ ਉਹ ਸਾਰੀ ਖਰਾਬ ਕਰ ਦੇਣੀ ਆ। ਕਿਹੜਾ ਬੰਦਾ ਦੁਕਾਨ ਤੇ ਆਵੇ ਜਾਵੇ, ਉਹ ਕਹੇ ਵਾਹ ਬਈ ਵਾਹ, ਕੰਨ ਵੇਚ ਕੇ ਦੇਖ ਲਓ ਜੀ ਇਹਨੇ ਐਨਕ ਪਿੱਛੇ ਬੰਨ ਲਈ ਆਪਦੀ ਰਬੜ ਪਾ ਕੇ। ਆਪਾਂ ਦੱਸਣਾ ਹੀ ਨਹੀਂ ਕਿਸੇ ਨੂੰ। ਦੱਸਣਾ ਲੋ ਬੰਨੇ ਆ ਨਾ, ਦਿਸਦਾ ਨਹੀਂ। ਤੇ ਰੁਪਈਆ ਹੁਣ ਤੁਹਾਨੂੰ 2 ਲੱਖ ਦਈਏ। ਉਹ ਮੇਰਾ ਭਰਾ, ਤੂੰ ਆਪਦਾ ਕੰਮ ਕਰ, ਚੁੱਪ ਕਰਕੇ, ਮੈਨੂੰ ਤੇਰਾ 2 ਲੱਖ ਰੁਪਇਆ ਨਹੀਂ ਚਾਹੀਦਾ ਹੈਗਾ। ਤੇ ਪਹਿਲੇ ਤੂੰ- ਸੱਜਾ ਕੰਨ ਲਾਉਣੇ, ਉਹ ਤੂੰ ਬਹਿ ਜਾ ਆਰਾਮ ਨਾਲ, ਸੱਜਾ ਕੰਨ ਲਾਉਨੇ ਆ। ਤੇ ਮੁੜ ਕੇ ਆਪਾਂ ਖੱਬਾ ਲਾ ਲੈਣਾ, ਪਤਾ ਵੀ ਨਹੀਂ ਲੱਗਣ ਦੇਣਾ। ਮੇਰਾ ਭਰਾ ਹਨਾ, ਮੈਂ ਡੰਡੀਓ ਡੰਡੀ ਹੋ ਜਾਣਾ। ਮੇਰਾ ਖਿਆਲ ਹੈ ਤੈਨੂੰ ਹੁਣ ਵੀ ਡੰਡੀ ਡੰਡੀ ਹੋਣਾ ਬਣਦਾ। ਨਹੀਂ ਨਹੀਂ, ਨਹੀਂ ਨਹੀਂ, ਕਿਉਂ ਨਹੀਂ? 2 ਲੱਖ ਰੁਪਏ ਦਾ ਕੰਨ ਤੇਰਾ ਵਿਕਣ ਡਿਆ। ਉਹ ਤੂੰ ਰਹਿਣ ਦੇ, ਲੱਖ ਰੁਪਏ ਦਾ ਕੰਨ ਵਿਕਣ ਡਿਆ। ਮੇਰਾ ਪੁੱਤ ਉੱਠ ਤੇ ਜਦੋਂ ਆਇਆ ਉਸੇ ਡੰਡੀ ਤੇ ਐਨ ਹੋ, ਤੇ ਐਵੇਂ ਦਿਮਾਗ ਨਾ ਮੇਰਾ ਖਰਾਬ ਕਰੀ। ਮੈਂ ਕਹਿੰਦਾ ਤੂੰ ਪਿਆਰ ਨਾਲ ਮੰਨ ਜਾ। ਉਹ ਮੈਂ ਕਹਿੰਦਾ ਤੂੰ ਮੇਰਾ ਦਿਮਾਗ ਨਾ ਖਰਾਬ ਕਰ। ਤੂੰ ਕਹਿੰਦਾ ਪਿਆਰ ਨਾਲ ਮੰਨ ਜਾ, ਉੱਠ ਕੇ ਤੇ ਮੇਰਾ ਪੁੱਤ ਡੰਡੀ ਲਾ ਕੇ ਜਿੱਧਰੋਂ ਆਇਆ ਉਹਨੂੰ ਨਿਕਲ ਜਾ, ਨੀਵਾ ਨੀਵਾ ਹੋ ਗਏ। ਤੇ ਕੰਨ ਤੈਨੂੰ ਦੇਣੇ ਪੈਣੇ ਹੁਣ। ਮੈਨੂੰ ਲੱਗਦਾ ਮੈਨੂੰ ਤੇਰੇ ਲਾਉਣੇ ਪੈ ਜਾਣੇ ਆ। ਆ ਜਿਹੜਾ 2 ਲੱਖ ਰੁਪਏ ਤੈਨੂੰ ਆਫਰ ਕਰਾਈ ਹੈ ਨਾ ਮੈਂ, ਇਹ ਮੈਂ 1.5 ਲੱਖ ਰੁਪਏ ਕਿਸੇ ਬਦਮਾਸ਼ ਨੂੰ ਦਿੱਤਾ ਨਾ। ਹੁਣ ਚਪੇੜਾਂ ਵੀ ਕਰਾਉਣੀਆਂ ਤੇ ਕੰਨ ਵੀ ਲੈ ਜਾਣੇ ਤੇ। ਮੈਨੂੰ ਲੱਗਦਾ ਮੈਨੂੰ ਤੇਰੇ ਭੀੜਾ ਹੋਣੀਆਂ ਪੈਣੀਆਂ। ਮਤਲਬ ਤੂੰ ਨਹੀਂ ਦੇਣੇ ਕੰਨ ਫਿਰ? ਨਹੀਂ, ਕੰਨ ਤੈਨੂੰ ਮੈਂ ਦਿਨਾ ਖਲੋਇਆ ਯਾਰ। ਮੈਂ ਕਹਿੰਦਾ ਤੇਰਾ ਤਾਂ ਮੈਂ ਲਾ ਕੇ ਤੇਰਾ ਚਾਕੂ ਮੇਰੇ ਕੋਲ ਹੈਗਾ, ਆਪਾਂ ਇੱਥੇ ਲਾ ਲੈਣੇ ਆ। no, 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 no.